ਯੂਐਸ ਤੇ ਕੈਨੇਡਾ ਨੇ ਜੋ ਇੰਡੀਆ ਦੇ ਵੈਸਟਰਨ ਪਾਰਟਨਰਸ ਹੈਗੇ ਆ, ਉਹਨਾਂ ਨੇ ਸ਼ਰੇਆਮ ਕਿਹਾ ਸੀ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਵਿੱਚ ਨਿਊ ਦਿੱਲੀ ਇਨਵੋਲਵ ਆ। ਪਰ ਇਹ ਸਾਰੇ ਕਾਸੇ ਨੂੰ ਲੈ ਕੇ ਮੋਦੀ ਜਾਂ ਇੰਡੀਆ ਦੀ ਸਰਕਾਰ ਪੂਰੀ ਦੁਨੀਆ 'ਚ ਐਕਸਪੋਜ਼ ਤਾਂ ਹੋਈ ਆ। ਪਰ ਫਾਈਨੈਂਸ਼ੀਅਲ ਟਾਈਮ ਇਹ ਕਹਿ ਰਿਹਾ ਵੀ ਜਿਹੜੀ 2024 ਦੀ ਇਲੈਕਸ਼ਨ ਆ ਉਹ 'ਚ ਮੋਦੀ ਜਿੱਤੇਗਾ। ਉਹਨੂੰ ਹਰਟ ਨਹੀਂ ਹੋ ਰਿਹਾ ਕਿਉਂਕਿ ਉਹਦੀ ਜ਼ਹਿਰ ਹੀ ਇੰਨੀ ਜਿਹੜੀ ਆ ਭਾਰਤ ਦੇ ਮੀਡੀਏ ਨੇ ਮਿਨੋਰਟੀ ਦੇ ਅਗੇਂਸਟ, ਖਾਸ ਕਰਕੇ ਮੁਸਲਮਾਨਾਂ ਦੇ, ਸਿੱਖਾਂ ਦੇ, ਕ੍ਰਿਸਚੀਅਨਾਂ ਦੇ ਅਗੇਂਸਟ ਫੈਲਾਈ ਆ ਵੀ ਲੋਕ ਐਨ ਅੰਨੇ ਭਗਤ ਬਣੇ ਹੋਏ ਹੈਗੇ ਆ। ਇੱਕ ਪਾਸੇ ਮੋਦੀ ਸਾਹਿਬ ਕਹਿ ਰਹੇ ਆ ਵੀ ਸਾਡੇ ਯੂਐਸਏ ਦੇ ਨਾਲ ਬਹੁਤ ਵਧੀਆ ਰਿਲੇਸ਼ਨ ਆ। ਦੂਸਰੇ ਪਾਸੇ ਕਹਿੰਦੇ ਵੀ ਮੋਦੀ ਹੁਣੀ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਆਪਣਾ ਵਧੀਆ ਰਿਲੇਸ਼ਨਸ਼ਿਪ ਬਣਾ ਰੱਖਿਆ ਤੇ ਈਵਨ ਵੈਸਟਰਨ ਪ੍ਰੈਸ਼ਰ ਤੋਂ ਬਿਨਾਂ ਵੀ ਉਹ ਡਿਸਕਾਊਂਟਡ ਰਸ਼ੀਅਨ ਤੇਲ ਪਿਛਲੇ ਸਮੇਂ ਦੇ ਵਿੱਚ ਖਰੀਦਦੇ ਰਹੇ ਹੈਗੇ ਆ। ਗੁਆਂਢੀ ਮੁਲਕ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਉਹਨਾਂ ਨੇ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, ਉਹਨੇ ਕਿਹਾ ਵੀ ਹੁਣ ਇੰਡੀਆ ਵਾਲਿਆਂ ਦੀ ਟੋਨ ਬਦਲ ਗਈ ਆ। ਇੱਕ ਟਾਈਮ ਤੇ ਇੰਡੀਆ ਦੇ ਆਫੀਸ਼ੀਅਲਸ ਇਹ ਕਹਿ ਰਹੇ ਸੀ ਵੀ ਕੈਨੇਡਾ ਵਾਲੀਆਂ ਜੋ ਬਲੇਮ ਆ, ਐਲੀਗੇਸ਼ਨ ਆ, ਉਹ ਅਬਸਰਡ ਆ। ਹਾਲਾਂਕਿ 41 ਡਿਪਲੋਮੈਟ ਵੀ ਕੱਢ ਦਿੱਤੇ। ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਉਹ ਹਜੇ ਵੀ ਕਹਿੰਦਾ ਵੀ ਆਪਾਂ ਇੰਡੀਆ ਦੇ ਨਾਲ ਵਧੀਆ ਰਿਲੇਸ਼ਨ ਰੱਖਣਾ ਚਾਹੁੰਦੇ ਆ, ਪਰ ਇਸ ਬੇਸ ਦੇ ਉੱਤੇ ਨਹੀਂ ਵੀ ਤੁਸੀਂ ਸਾਡਾ ਸਿਟੀਜ਼ਨ ਜਿਹੜਾ ਆ ਉਹ ਸਾਡੀ ਧਰਤੀ ਦੇ ਉੱਤੇ ਆ ਕੇ ਮਾਰ ਦੋ। ਦੂਸਰੇ ਪਾਸੇ ਹੁਣ ਅਮਰੀਕਾ ਕੈਨੇਡਾ ਤੋਂ ਬਾਅਦ ਜੇ ਯੂਕੇ ਦੀ ਗੱਲ ਕਰਦੇ ਜਾਈਏ, ਯੂਕੇ ਦੇ ਵਿੱਚ ਵੀ ਭਾਈ ਅਵਤਾਰ ਸਿੰਘ ਖੰਡਾ ਹੋਣਾ ਦੇ ਜੋ ਸਿੱਖ ਐਕਟਿਵਿਸਟ ਸੀਗੇ ਉਹਨਾਂ ਦੀ ਮੌਤ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਹੁਣ ਉੱਥੇ ਦੇ ਜਿਹੜੇ ਸਿੱਖ ਆ ਉਹ ਵੀ ਬਹੁਤ ਐਕਟਿਵ ਹੋਏ ਹੈਗੇ ਆ। ਗਾਰਡੀਅਨ ਅਖਬਾਰ ਨੇ ਅੱਜ ਫਿਰ ਇੱਕ ਬਹੁਤ ਵੱਡੀ ਰਿਪੋਰਟ ਉਹਨਾਂ ਦੀ ਮੌਤ ਦੇ ਸੰਬੰਧ ਦੇ ਵਿੱਚ ਛਾਪੀ ਹੈਗੀ ਆ। ਮਾਈਕਲ ਪੋਲਕ ਨਾਮ ਦੇ ਇੱਕ ਵਕੀਲ ਨੂੰ ਖੰਡਾ ਹੋਣਾ ਦੇ ਪਰਿਵਾਰ ਨੇ ਜਿਹੜਾ ਹਾਇਰ ਕੀਤਾ ਹੈਗਾ ਆ, ਜੋ ਇਨਵੈਸਟੀਗੇਸ਼ਨ ਕਰਨਗੇ ਵੀ ਕਿਸ ਤਰ੍ਹਾਂ ਜਿਹੜੀ ਆ ਉਹਨਾਂ ਦੀ ਮੌਤ ਹੋਈ ਹੈਗੀ ਆ। ਬਹੁਤ ਸਾਰੇ ਸਿੱਖ ਉਹ ਇਹੀ ਸੋਚਦੇ ਆ ਵੀ ਅਵਤਾਰ ਸਿੰਘ ਖੰਡਾ ਹੋਣਾ ਨੂੰ ਜ਼ਹਿਰ ਦੇ ਕੇ ਜਿਹੜਾ ਆ ਮਾਰਿਆ ਗਿਆ ਹੈਗਾ ਆ, ਜਦ ਕਿ ਉਹਨਾਂ ਦੀ ਜਿਹੜੀ ਉਸ ਟਾਈਮ ਦੇ ਉੱਤੇ ਅਨਫੋਰਚੂਨੇਟ ਪਾਰਟ ਆ, ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਮੌਤ ਦੀ, ਉਹ ਨਹੀਂ ਹੋ ਸਕੀ। ਸੋ ਹੁਣ ਉੱਥੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਵੀ ਜਿਹੜੇ ਇਸ ਇਸ਼ੂ ਨੂੰ ਚੱਕ ਰਹੇ ਹੈਗੇ ਆ ਵੀ ਇਹ ਪੂਰੀ ਤਰ੍ਹਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ। ਜੀ ਬਿਲਕੁਲ। ਸੋ ਚੌਂ ਪਾਸਿਓਂ ਇਸ ਟਾਈਮ ਭਾਰਤ ਜਿਹੜਾ ਉਹ ਘਿਰਿਆ ਆ, ਉੱਥੇ ਉਹਨਾਂ ਦੇ ਆਪਣੀਆਂ ਇਲੈਕਸ਼ਨ ਦਾ ਜਿਹੜਾ ਉਹ ਮੁੱਦੇ ਆ ਉਹ ਚੱਲ ਰਹੇ ਆ। ਕਿਸ ਤਰੀਕੇ ਦੇ ਨਾਲ ਉਹ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਬੰਦਿਆਂ ਨੂੰ ਬਰਖਾਸਤ ਕਰ ਰਹੇ ਆ ਪਾਰਲੀਮੈਂਟ ਚੋਂ, ਉਹ ਮੁੱਦੇ ਵੱਖਰੇ ਆ। ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਡਿਪਲੋਮੈਸੀ ਦੇ ਲਈ ਇਹ ਪੱਟਾਂ ਤੇ ਥਾਪੀਆਂ ਮਾਰਦੇ ਸੀਗੇ ਵੀ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਇੱਕ ਅੱਖ ਦਿਖਾਏ ਦੇ ਉੱਤੇ ਅਮਰੀਕਾ ਦੀ ਮੋਦੀ ਸਾਹਿਬ ਹੁਣਾਂ ਦਾ ਹਾਲ ਜਿਹੜੇ ਆ ਇਸ ਟਾਈਮ ਪਤਲੀ ਜਿਹੜੀ ਉਹ ਹੋਈ ਪਈ ਆ, ਜਿਸ ਕਰਕੇ ਉਹਨਾਂ ਨੂੰ ਇੰਟਰਵਿਊ ਦੇਣ ਦੇ ਨਾਲ ਨਾਲ ਇਹ ਵੀ ਜਿਹੜਾ ਉਹ ਕਹਿਣਾ ਪੈ ਗਿਆ ਵੀ ਅਸੀਂ ਇਸ ਦੀ ਉੱਚ ਪੱਧਰੀ ਜਾਂਚ ਵੀ ਜਿਹੜੀ ਆ ਉਹ ਹੁਣ ਕਰਾਵਾਂਗੇ। ਨਿਕਲਣਾ ਕੀ ਆ ਜਾਂਚ ਤੋਂ, ਇਹ ਸਭ ਨੂੰ ਹੀ ਜਿਹੜਾ ਉਹ ਪਤਾ ਹੈ। ਉਹਨਾਂ ਦੀ ਆਪਣੀ ਜਾਂਚ ਜੋ ਮਰਜ਼ੀ ਕਰ ਲੈਣਗੇ, ਤਾਂ ਕਦੀ ਨਹੀਂ ਮੰਨਣਗੇ ਵੀ ਹਾਂ ਵੀ ਅਸੀਂ ਮਰਵਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਪਰ ਇਹ ਆ ਵੀ ਪਰਦਾਫਾਸ਼ ਇਸ ਦੇ ਨਾਲ ਖਾਸਾ ਜਿਹੜਾ ਆ ਉਹ ਹੋ ਚੁੱਕਾ ਆ। ਉਸੇ ਦਰਮਿਆਨ ਉੱਥੋਂ ਦੇ ਬਹੁਤ ਸਾਰੇ ਜਿਹੜੇ ਹੋਰ ਤਰੀਕਿਆਂ ਦੇ ਨਾਲ ਜਿਹੜੀ ਗਲਤ ਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਜਿਹੜੀ ਆ ਉਹ ਫੈਲਾਈ ਜਾ ਰਹੀ ਹੈਗੀ ਆ, ਉਸ ਨੂੰ ਵੀ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਵਾਚਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅੱਜ ਦੁਪਹਿਰ ਨੂੰ ਅਵਤਾਰ ਸਿੰਘ ਹੁਣਾਂ ਦੇ ਨਾਲ ਇਸੇ ਬਾਬਤ ਗੱਲਬਾਤ ਵੀ ਜਿਹੜੀ ਉਹ ਕਰਾਂਗੇ। ਉਸ ਦੇ ਵਿੱਚ ਕਈ ਦ੍ਰਿਸ਼ਟੀਕੋਣਾਂ ਤੋਂ ਜਿਹੜੀ ਉਹ ਗੱਲਬਾਤ ਆ ਉਹ ਆਪਾਂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ। ਇਜ਼ਰਾਈਲ ਹਮਾਸ ਦੀ ਲੜਾਈ ਦੇ ਵਿੱਚੋਂ ਕੀ ਨਿਕਲ ਰਿਹਾ ਸੋਸ਼ਲ ਮੀਡੀਆ ਤੇ ਇੰਡੀਆ ਵਾਲੇ ਉਹ ਸੋਸ਼ਲ ਮੀਡੀਆ ਨੂੰ ਕਿੱਦਾਂ ਜਿਹੜਾ ਉਹ ਯੂਜ਼ ਕਰ ਰਹੇ ਆ, ਕੌਣ ਉਸ ਦੇ ਵਿੱਚ ਸ਼ਾਮਿਲ ਆ, ਉਸ ਬਾਰੇ ਸਾਰੀ ਜਿਹੜੀ ਉਹ ਗੱਲਬਾਤ ਤੁਹਾਡੇ ਲਈ ਜਿਹੜੀ ਉਹ ਪੇਸ਼ ਕਰਨੀ ਆ। ਪਰ ਇਸ ਟਾਈਮ ਭਾਰਤ ਇਸ ਟਾਈਮ ਕਸੂਤਾ ਜਿਹੜਾ ਉਹ ਫਸਿਆ ਨਜ਼ਰ ਆ ਰਿਹਾ। ਨਿਖਿਲ ਗੁਪਤਾ ਦੇ ਮਾਮਲੇ ਦੇ ਵਿੱਚ ਤਾਂ ਉਹਨਾਂ ਨੂੰ ਖਾਸਾ ਜਿਹੜਾ ਡਰ ਇਹ ਸਤਾ ਰਿਹਾ ਹੈ ਵੀ ਅਮਰੀਕਾ 'ਚ ਇਸ ਦੀ ਹਵਾਲਗਰੀ ਜੇ ਹੋ ਜਾਂਦੀ ਆ ਤਾਂ ਉਹਦੇ ਨਾਲ ਕਈ ਹੋਰ ਪਰਦੇ ਜਿਹੜੇ ਉਹ ਫਾਸ਼ ਹੋਣਗੇ। $1 ਲੱਖ ਚੋਂ $15,000 ਦੀ ਜਿਹੜੀ ਉਹਨਾਂ ਨੇ ਨਗਦੀ ਜਿਹੜੇ ਉਹ ਦੇ ਦਿੱਤੇ ਸੀਗੇ DEA ਦੇ ਜਿਹੜੇ ਅੰਡਰ ਕਵਰ ਏਜੰਟ ਆ ਉਸ ਨੂੰ, ਉਹ ਹੁਣ ਜਿਹੜੀ ਇੰਡਾਈਟਮੈਂਟ ਆ ਉਹ ਜਾਂਚ ਦੇ ਵਿੱਚ ਇਹ ਚੰਗੇ ਫਸਦੇ ਨਜ਼ਰ ਜਿਹੜੇ ਉਹ ਆ ਰਹੇ ਆ। 5 ਆਈਜ਼ ਦੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਦੋਂ ਕੈਨੇਡਾ ਨੇ ਵੀ ਕਿਹਾ ਵੀ 5 ਆਈਜ਼ ਦੇ ਵਿੱਚੋਂ ਸਾਨੂੰ ਅਮਰੀਕਾ ਨੇ ਹੀ ਸਭ ਕੁਝ ਦੱਸਿਆ ਆ, ਕਿਉਂਕਿ ਇਹ ਵੀ ਮਸਲਾ ਜਿਹੜਾ ਮਈ ਜੂਨ ਦਾ ਦੱਸਿਆ ਜਾ ਰਿਹਾ ਆ
ਤੇ ਉਦੋਂ ਤੋਂ ਹੀ ਕਿਤੇ ਨਾ ਕਿਤੇ ਅਮਰੀਕਾ ਨੇ ਕੈਨੇਡਾ ਨੂੰ ਦੱਸਿਆ ਸੀਗਾ, ਉਹਨਾਂ ਦੇ ਕੋਲ ਸਬੂਤ ਸੀਗੇ ਵੀ ਭਾਈ ਇੰਡੀਆ ਵਾਲੇ ਹੀ ਆ ਜਿਹੜਾ ਇਹ ਕਤਲ ਆ ਉਹਨਾਂ ਨੇ ਉਹ ਕਰਵਾਇਆ ਹੈ ਤੇ ਇੱਥੇ ਕਤਲ ਕਰਵਾਉਣ ਬਾਰੇ ਸਾਜ਼ਿਸ਼ ਕਰ ਰਹੇ ਸੀਗੇ।